ਡੈਮੋਕ੍ਰੇਸੀ ਦਾ ਗਲਾ ਘੁੱਟਦੇ ਆ ਜਾਂ ਇਹ ਕਹੋ ਕਿ ਨਾਰਥ ਕੋਰੀਆ ਔਰ ਰਸ਼ੀਆ ਵਾਂਗ ਉਸ ਤੋਂ ਵੀ ਰਾਦਰਿਕ ਅੱਗੇ ਸਟੈਪ ਜਾ ਕੇ ਉਹਨਾਂ ਨੇ ਉਹਨਾਂ ਦੀ ਇਨਫੋਰਮੇਸ਼ਨ ਟੈਕਨੋਲੋਜੀ ਮਿਨਿਸਟਰੀ ਨੇ ਕਿਹਾ ਕਿ ਜੀ ਅਸੀਂ ਜਿਹੜਾ ਇੱਕ ਐਪ ਲਾਂਚ ਕਰ ਰਹੇ ਉਹਦਾ ਨਾਮ ਉਹਨਾਂ ਨੇ ਰੱਖਿਆ ਜੀ ਸੰਚਾਰ ਸਾਥੀ ਐਪ ਔਰ ਉਹਨਾਂ ਨੇ ਕਿਹਾ ਵੀ ਜਿੰਨੇ ਫੋਨ ਸਾਡੇ ਇਸ ਦੇ ਵਿੱਚ ਨੇ ਮੁਲਕ ਦੇ ਵਿੱਚ ਉਹ ਭਾਵੇਂ ਐਪਲ ਬਣਾਉਂਦਾ ਹੈ ਜਿਹੜਾ ਉਹ ਸੈਮਸੰਗ ਬਣਾਉਂਦਾ ਹੈ ਜਾਂ ਬਾਹਰੋਂ ਵੀ ਉਹਨਾਂ ਦੇ ਵਿੱਚ ਇਹ ਐਪ ਜਿਹੜੀ ਹੈ ਕੰਪਲਸਰੀਲੀ ਲਾਜ਼ਮੀ ਜਿਹੜੀ ਹੈ ਇੰਸਟਾਲ ਕੀਤੀ ਜਾਏਗੀ। ਕਹਿੰਦੇ ਜੀ ਅਸੀਂ ਇਸ ਲਈ ਕਰ ਰਹੇ ਹਾਂ ਕਿ ਜੀ ਜੇ ਕਿਸੇ ਦਾ ਫੋਨ ਗਵਾਚ ਜਾਏ ਤੇ ਉਹ ਜਿਹੜਾ ਟਰੈਕ ਕਰਨਾ ਸੌਖਾ ਹੋਇਆ। ਉਹਨੇ ਕਹਿੰਦੇ ਜੀ ਮਤਲਬ ਇਹ ਹੈ ਕਿ ਵੀ ਹਰ ਬੰਦਾ ਜੇ 1 ਬਿਲੀਅਨ ਫੋਨ ਉੱਥੇ ਹੋਣਗੇ ਹਰ ਇੱਕ ਦੇ ਕੋਲ ਐਪ ਜ਼ਰੂਰੀ ਹੋਏਗੀ, ਉਹਦੇ 'ਚ ਪਤਾ ਹੋਏਗਾ ਸਰਕਾਰ ਤੁਹਾਡੀ ਜਸੂਸੀ ਕਰ ਰਹੀ ਹੈ। ਇਹ ਕੰਮ ਤਾਂ ਈਵਨ ਕਮਿਊਨਿਸਟ ਕੰਟਰੀਜ਼ ਵੀ ਇਸ ਲੈਵਲ ਤੇ ਨਹੀਂ ਕਰ ਸਕੀਆਂ। ਦੇ ਮਿਨਿਸਟਰ ਨੇ ਕਿਹਾ ਨਹੀਂ ਇਹ ਆਪਸ਼ਨਲ ਅਸੀਂ ਕਰ ਦਿਆਂਗੇ ਜੇ ਕੋਈ ਡਿਲੀਟ ਕਰਨਾ ਹੈ। ਹਾਲਾਂ ਓਰੀਜਨਲ ਆਰਡਰ ਉਹਨਾਂ ਦਾ ਇਹ ਹੈ ਵੀ ਉਹਨੂੰ ਤੁਸੀਂ ਡਿਲੀਟ ਵੀ ਨਹੀਂ ਕਰ ਸਕਦੇ, ਉਹ ਪਰਮਾਨੈਂਟਲੀ ਫੋਨ ਦੇ ਨਾਲ ਹੀ ਇੰਸਟਾਲ ਹੋਏਗੀ। ਹੁਣ ਹਕੀਕਤ ਕਿਉਂਕਿ ਬਾਹਰ ਆ ਰਹੀ ਹੈ ਕਿੰਨੀ ਕੁ ਦੇਰ ਤੁਸੀਂ ਲੁਕਾਓਗੇ। H1B ਇਸ ਵਾਰ 70% ਜਿਹੜਾ ਕੱਟ ਲੱਗ ਗਿਆ ਇਹਨਾਂ ਦੇ ਉੱਤੇ। ਅਨਇੰਪਲੋਇਮੈਂਟ ਦਾ ਹਾਲ ਇਹ ਹੈ ਕਿ ਵੀ ਇੱਕ ਆਮ ਪੋਸਟ ਦੇ ਲਈ ਹਜ਼ਾਰਾਂ ਨਹੀਂ ਲੱਖਾਂ ਲੋਕ ਅਪਲਾਈ ਕਰਦੇ ਨੇ ਔਰ ਕਰਪਸ਼ਨ ਉੱਪਰ ਤੋਂ ਲੈ ਕੇ ਥੱਲੇ ਤੱਕ ਹੈ। ਏਅਰ ਗੰਦੀ ਹੋਈ ਹੈ, ਏਅਰ ਪੋਲਿਊਸ਼ਨ ਦਾ ਹਾਲ ਅਸੀਂ ਦੇਖ ਹੀ ਰਿਹਾ ਕਿ ਦਿੱਲੀ ਚੋਕ ਕਰ ਰਹੀ ਹੈ, ਰੁਪਈਆ ਡਾਂਸ ਕਰ ਰਿਹਾ ਡਾਲਰ ਦੇ ਸਾਹਮਣੇ ਔਰ IMF ਨੇ ਵੀ ਇਹਨੂੰ C ਗ੍ਰੇਡ 'ਚ ਲੈ ਆਂਦਾ ਤੇ ਹੁਣ ਤੁਸੀਂ ਇਹੀ ਕੰਮ ਬਚ ਗਿਆ ਵੀ ਲੋਕਾਂ ਦੇ ਫੋਨਾਂ 'ਚ ਵੜ ਜਾਓ। ਆਲਰੇਡੀ ਜਿਹੜੇ ਆਮ ਲੋਕ ਕੋਈ ਪੱਤਰਕਾਰ ਹੈ ਜਾਂ ਕੋਈ ਕ੍ਰਿਟਿਕ ਹੈ ਜਾਂ ਕੋਈ ਸਿੱਖ ਐਕਟਿਵਿਸਟ ਹੈ ਜਾਂ ਕਸ਼ਮੀਰੀ ਹੈ ਉਹਨਾਂ ਦੇ ਫੋਨ ਤਾਂ ਵੈਸੇ ਰਿਕਾਰਡ ਉਹ ਤਾਂ ਪੈਗਾਸਸ ਵੜਿਆ ਹੋਇਆ, ਲੇਕਿਨ ਆਮ ਸ਼ਹਿਰੀ ਵੀ ਜਿਹੜਾ ਹੈ ਉਹ ਕੱਲ ਨੂੰ ਕੋਈ ਰਿਵੋਲਟ ਜਾਂ ਰੈਬੈਲੀਅਨ ਦੀ ਗੱਲ ਨਾ ਕਰੇ, ਉਹ ਕਹਿੰਦਾ ਜੀ ਵਾੜ ਦਿਓ ਸਭ ਦੇ ਸੰਚਾਰ ਸਾਥੀ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਭਾਰਤ ਪੂਰੀ ਤਰ੍ਹਾਂ ਹਰ ਨੁਕਤਾ ਨਿਗਾਹ ਤੋਂ ਡੁੱਬ ਰਿਹਾ ਹੈ ਔਰ ਭਾਰਤੀ ਰੁਪਈਆ ਡਾਲਰ ਦੇ ਸਾਹਮਣੇ 90 ਰੁਪਏ ਦੇ ਪਹੁੰਚ ਗਿਆ। ਸੋ ਜਦੋਂ ਕਿ IMF ਨੇ ਭਾਰਤ ਨੂੰ C ਗ੍ਰੇਡ ਵਿੱਚ ਰੱਖਿਆ ਔਰ ਅਨੁਮਾਨ ਇਹ ਲਾਇਆ ਜਾ ਰਿਹਾ ਹੈ ਕਿ ਭਾਰਤ ਦੀ ਜਿਹੜੀ ਆਰਥਿਕਤਾ ਹੈ ਇਹ 3 ਟ੍ਰਿਲੀਅਨ ਡਾਲਰ ਤੋਂ ਹੇਠਾਂ ਹੈ। ਔਰ ਦੂਸਰੇ ਪਾਸੇ ਪਾਪੂਲੇਸ਼ਨ ਦਾ ਹਾਲ ਇਹ ਹੈ ਕਿ ਦਿੱਲੀ ਦੇ ਜਿਹੜਾ ਪੋਲਿਊਸ਼ਨ ਦਾ ਇਹ ਹਾਲ ਹੈ ਕਿ ਦਿੱਲੀ ਦੇ 3 ਜਿਹੜੇ ਕਰੋੜ ਲੋਕ ਨੇ ਉਹ ਚੋਕ ਕਰ ਰਹੇ ਨੇ ਔਰ ਲੋਕਤੰਤਰੀ ਆਜ਼ਾਦੀਆਂ ਦਾ ਅੱਗੂ ਜਿਹੜਾ ਗਲਾ ਘੁੱਟਦਿਆਂ ਭਾਰਤ ਨੇ ਇੱਕ ਜਿਹੜਾ ਅਖੌਤੀ ਸੰਚਾਰ ਸਾਥੀ ਜਿਹੜੀ ਐਪ ਹੈ ਉਸ ਨੂੰ ਲਾਂਚ ਕੀਤਾ ਔਰ ਜਿਸ ਦਾ ਮਕਸਦ ਜਿਹੜਾ ਹਰ ਇੱਕ ਦੇ ਫੋਨ ਵਿੱਚ ਵੜ ਕੇ ਜਾਸੂਸੀ ਕਰਵਾਉਣਾ ਹੈ। ਸੋ ਇਹ ਕਿਹੋ ਜਿਹਾ ਲੋਕਤੰਤਰ ਹੈ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਜਦੋਂ ਲੰਮੀ ਗੈਰ ਹਾਜ਼ਰੀ ਤੋਂ ਬਾਅਦ ਕੀਤਾ ਜਾਏ ਫਿਰ ਇੰਨੀ ਕੁ ਗਲਤੀ ਸੁਭਾਵਿਕ ਹੀ ਹੈ। ਦੇਖੋ ਮੈਨੂੰ ਯਾਦ ਹੈ ਵੀ ਪੈਸ਼ਨ ਫਾਰ ਟਰੂਥ ਇੱਕ TV ਪ੍ਰੋਗਰਾਮ ਵਾਸ਼ਿੰਗਟਨ DC 'ਚ ਹੁੰਦਾ ਸੀ ਔਰ ਉਹਦੇ 'ਚ ਪੈਨਲ ਡਿਸਕਸ਼ਨ 'ਚ ਬਹੁਤ ਵਾਰ ਸੀਨੀਅਰ ਜਿਹੜੇ ਉਹਨਾਂ ਦੇ ਕਾਂਗਰਸਮੈਨ ਔਰ ਵਾਈਟ ਹਾਊਸ ਸਟਾਫਰ ਔਰ ਦੂਸਰੇ ਜਿਹੜੇ ਸੀ ਔਰ ਇੱਕ ਵਾਈਟ ਹਾਊਸ ਦਾ ਜਿਹੜਾ ਸਟਾਫਰ ਰਿਹਾ ਬਜ਼ੁਰਗ ਸੀ ਉਹ 2 ਪੈਨਲ ਡਿਸਕਸ਼ਨ 'ਤੇ ਨਹੀਂ ਆਇਆ ਤੇ ਉਹਨੂੰ ਬਾਅਦ 'ਚ ਜਦੋਂ ਮੈਂ ਪੁੱਛਿਆ ਮੈਂ ਕਿਹਾ ਜੀ ਤੁਸੀਂ ਆਏ ਨਹੀਂ? ਕਹਿੰਦਾ ਵੀ ਨਹੀਂ ਮੇਰਾ ਬਾਈਪਾਸ ਹੋਇਆ ਸੀ ਐਂਡ ਆਲ। ਤੇ ਮੈਂ ਕਿਹਾ ਕਿਵੇਂ ਰਿਹਾ ਐਕਸਪੀਰੀਅੰਸ? ਤਾਂ ਉਹਨੇ ਕਿਹਾ ਕਹਿੰਦਾ ਵੀ ਮੈਂ ਇਹ ਸੋਚਦਾ ਸੀ ਕਿ ਵੀ ਜਦੋਂ ਮੈਂ ਵਾਪਸ ਰਿਕਵਰ ਹੋਇਆ ਆਇਆ ਮੈਂ ਕਿਹਾ ਜੀ ਪਤਾ ਨਹੀਂ ਮੈਂ ਕੀ ਮਿਸ ਕੀਤਾ ਹੈ, ਕੀ ਰਹਿ ਗਿਆ। ਪਰ ਕਹਿੰਦਾ ਜਦੋਂ ਮੈਂ ਵਾਪਸ ਆ ਕੇ ਦੇਖਿਆ ਤਾਂ ਸੇਮ ਨਿਊਜ਼ ਅਗੇਨ। ਸੋ ਮੈਂ ਬਹੁਤ ਵਾਰ ਦੇਖਦਾ ਹਾਂ ਕਿ ਬਈ ਭਾਵੇਂ ਅਸੀਂ ਗੈਰ ਹਾਜ਼ਰੀ 'ਚੋਂ ਨਿਕਲ ਕੇ ਵੀ ਆਉਂਦੇ ਹਾਂ ਖਬਰਾਂ ਤਾਂ ਉਹੀ ਨੇ ਲੈ ਦੇ ਕੇ ਔਰ ਉਹਦੇ 'ਚ ਜਿਹੜੀ ਇੱਕ ਪੋਜ਼ੀਟਿਵਿਟੀ ਮੈਂ ਦੇਖਦਾ ਸਿੱਖ ਨੁਕਤਾ ਨਿਗਾਹ ਤੋਂ ਜਾਂ ਜਿਹੜੀਆਂ ਭਾਰਤ ਦੇ ਨਕਸ਼ੇ 'ਚ ਕੈਦ ਕੌਮਾਂ ਸਟਰਗਲ ਕਰ ਰਹੀਆਂ ਨੇ ਕਿ ਜਿੰਨਾ ਇਹ 3rd ਟਰਮ ਮੋਦੀ ਦੀ ਵੇਲੇ ਭਾਰਤ ਦਾ ਰੀਅਲ ਚਿਹਰਾ ਅਗਲੀ ਚਿਹਰਾ ਦੁਨੀਆ ਦੇ ਸਾਹਮਣੇ ਬੇਨਕਾਬ ਹੋਇਆ। ਜਿਵੇਂ ਇਹਨਾਂ ਦੇ ਬਹੁਤ ਸਾਰੇ ਜਿਹੜੇ ਇਹਨਾਂ ਨੇ ਪ੍ਰੋਪੇਗੈਂਡਾ ਦੇ ਜ਼ੋਰ ਨਾਲ ਮਿਥ ਬਣਾਏ ਹੋਏ ਸੀ ਉਹ ਤੇਜ਼ੀ ਨਾਲ ਟੁੱਟੇ ਨੇ। ਜਿਵੇਂ ਦੁਨੀਆ ਦੇ ਵਿੱਚ ਇਹ ਤਾਂ ਆਪਣੇ ਆਪ ਨੂੰ ਵਿਸ਼ਵ ਗੁਰੂ ਬਣਾ ਕੇ G20 ਮੀਟ ਦਿੱਲੀ 'ਚ ਕਰਵਾਉਣ ਤੋਂ ਬਾਅਦ ਮੋਦੀ ਸਮਝਦਾ ਸੀ ਕਿ ਸਾਡਾ ਝੂਠ ਦੁਨੀਆ ਨੇ ਖਰੀਦ ਲਿਆ ਔਰ ਇਹਨਾਂ ਨੂੰ ਲੱਗਦਾ ਸੀ ਕਿ ਜੀ ਪਾਕਿਸਤਾਨ ਦੀ ਵੀ ਕੋਈ ਹੋਂਦ ਨਹੀਂ ਹੈ, ਗਵਾਂਢੀਆਂ ਨੂੰ ਤੁਸੀਂ ਜਿੰਨਾ ਮਰਜ਼ੀ ਕੁਚਲੋ, ਅਸੀਂ ਤਾਂ ਹੁਣ ਸਾਡਾ ਯਾਰ ਤਾਂ ਜਿਹੜਾ ਹੈ ਉਹ ਅਮਰੀਕਾ ਹੈ ਔਰ ਅਸੀਂ ਤਾਂ ਉੱਚੀਆਂ ਹਵਾਵਾਂ 'ਚ ਔਰ
ਉਹ ਫਿਰ ਚੱਲ ਰਿਹਾ ਸੀ ਕਿ ਹੁਣ ਸਾਡੀ ਇੰਨੇ ਟ੍ਰਿਲੀਅਨ ਡਾਲਰ ਦੀ ਇਕਨੋਮੀ ਹੋ ਗਈ, 4 ਟ੍ਰਿਲੀਅਨ ਬਣਾਤੀ, ਅਸੀਂ ਹੁਣ ਚੌਥੀ ਬਣ ਗਏ ਹਾਂ, ਫਿਰ ਤੀਸਰੀ ਆ ਗਏ ਹਾਂ, ਫਿਰ ਅਸੀਂ ਦੂਜੀ ਹੋ ਜਾਵਾਂਗੇ। ਔਰ ਉਹ ਸਾਰਾ ਜਿਹੜਾ ਝੂਠ ਆਪਣੇ ਲੋਕਾਂ ਨੂੰ ਵੀ, ਉਦੋਂ ਵੀ ਹਾਲਾਤ ਤਾਂ ਇਹ ਸੀ ਕਿ ਵੀ ਇੱਕ ਪਾਸੇ ਤੁਸੀਂ ਜਦੋਂ ਵੋਟਾਂ ਲੈਂਦੇ ਹੋ ਤੁਸੀਂ ਕਹਿੰਦੇ ਹੋ ਜੀ 80 ਜਿਹੜੇ % ਜਾਂ 80 ਕਰੋੜ ਭਾਰਤੀ ਨੇ ਉਹ ਪ੍ਰਾਈਮ ਮਿਨਿਸਟਰ ਜਿਹੜੀ ਅਨਾਜ ਸੇਵਾ ਉਸ ਦਾ ਲਾਹਾ ਲੈ ਰਹੇ ਨੇ ਕਿ ਭਾਈ 5 ਕਿਲੋ ਪਰ ਪਰਸਨ ਜਿਹੜਾ ਅਨਾਜ ਤੁਸੀਂ ਦਿੰਦੇ ਹੋ ਉਹਦੇ ਨਾਲ ਜਿਹੜਾ ਲੋਕਾਂ ਦੇ ਚੁੱਲ੍ਹਿਆਂ ਦੇ ਉੱਤੇ ਰੋਟੀ ਪੱਕਦੀ ਹੈ। ਹੁਣ ਬਿਹਾਰ ਦੇ ਵਿੱਚ ਜਿਹੜੀਆਂ ਬੜੀ ਆਪਣੀ ਵਿਕਟਰੀ ਬਣਾ ਰਹੇ ਨੇ ਚੋਣਾਂ ਜਿੱਤਣ ਦੀ, ਜਿਹੜਾ ਇਕੱਲੇ ਦੇ ਅਕਾਊਂਟ ਦੇ ਵਿੱਚ 10-10 ਹਜ਼ਾਰ ਰੁਪਈਆ ਪਰ ਪਰਸਨ ਔਰਤਾਂ ਦੇ ਅਕਾਊਂਟ 'ਚ ਪਾਇਆ, ਕਿੰਨੇ 100 ਕਰੋੜ ਜਿਹੜਾ ਹੁਣ ਤੁਸੀਂ ਲੋਕਾਂ ਤੋਂ ਇਕੱਠਾ ਕਰਦੇ ਹੋ, ਉਹਨੂੰ ਹੀ ਤੁਸੀਂ ਫ੍ਰੀ ਬੀਜ ਦੇ ਥੱਲੇ ਡਾਇਰੈਕਟ ਦਿੰਦੇ ਹੋ, ਕਹਿੰਦੇ ਜੀ ਦੇਖੋ ਔਰਤਾਂ ਬਹੁਤ ਖੁਸ਼ ਨੇ। ਉਸ ਤੋਂ ਪਹਿਲਾਂ ਮੱਧ ਪ੍ਰਦੇਸ਼ ਵੀ ਇਵੇਂ ਜਿੱਤਿਆ ਸੀ, ਲਾਡਲੀ ਬਹਿਨਾ ਦੇ ਨਾਂ ਥੱਲੇ ਸਕੀਮ ਜਾਰੀ ਹੈ ਜੀ, ਦੇਖੋ ਇੰਨੇ ਆ ਗਏ। ਹੁਣ ਜਿਸ ਟੱਬਰ ਦੇ ਵਿੱਚ ਚਾਰ ਜੀ ਨੇ ਐਡਲਟ ਔਰ ਉਹਦੇ 'ਚ 10,000 ਪਰ ਪਰਸਨ ਤੁਸੀਂ ਪਾ ਰਹੇ ਹੋ, 40-50 ਹਜ਼ਾਰ ਜਿਹਦੇ ਅਕਾਊਂਟ 'ਚ ਆ ਗਿਆ, ਉਹ ਵੋਟ ਕੀ, ਉਹ ਤਾਂ ਤੁਹਾਡੇ ਲਈ ਪੁੱਠਾ ਵੀ ਲਟਕ ਜਾਏਗਾ ਕਿ ਭਾਈ ਚਲੋ ਹੋਰ ਜਿਹੜਾ ਇਹਨਾਂ 'ਚੋਂ ਸਾਨੂੰ ਇਹੀ ਲਾਹਾ ਹੋ ਰਿਹਾ। ਲੇਕਿਨ ਹਕੀਕਤਨ ਜਦੋਂ ਭਾਰਤ ਦਾ ਹੁਣ ਚਿਹਰਾ ਬੇਨਕਾਬ ਹੋ ਰਿਹਾ, ਉਹ ਇੱਕ ਲੈਵਲ 'ਤੇ ਨਹੀਂ ਹੈ। ਆਮ ਲੋਕਾਂ ਨੂੰ ਤਾਂ ਇਹ ਨਜ਼ਰ ਆਉਂਦਾ ਹੈ ਹੁਣ ਉਹੀ ਜਿਹੜਾ ਜਿਸ ਨਹਿਰੂ ਨੂੰ ਗਾਲਾਂ ਕੱਢਦੇ ਨੇ, ਨਹਿਰੂ ਦੇ ਵੇਲੇ ਡਾਲਰ ਦੇ ਮੁਕਾਬਲੇ 4 ਰੁਪਏ ਬਣਦੇ ਸੀ, $1 ਦੇ 4 ਰੁਪਏ ਸੀ। ਜਦੋਂ ਜੂਨ 84 ਦਾ ਹਮਲਾ ਹੁੰਦਾ ਹੈ ਦਰਬਾਰ ਸਾਹਿਬ ਔਰ ਦੂਸਰੇ 'ਤੇ, ਉਦੋਂ $1 ਦੇ ਮੁਕਾਬਲੇ 9 ਰੁਪਏ ਸੀ। ਤੁਸੀਂ ਇਹਨਾਂ ਦੀ ਹਾਲ ਦੇ, ਜਦੋਂ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਬਣਦੇ ਨੇ 2004 ਦੇ ਵਿੱਚ, ਔਰ ਉਦੋਂ ਜਿਹੜਾ ਉਹ ਕਿਉਂਕਿ ਉਸ ਤੋਂ ਬਾਅਦ 1992 'ਚ ਫਾਈਨੈਂਸ਼ੀਅਲ ਰਿਫਾਰਮ ਦੇ ਨਾਂ ਥੱਲੇ ਕਰੰਸੀ ਨੂੰ ਡੀਵੈਲਿਊ ਕੀਤਾ ਜਾਂਦਾ, ਉਦੋਂ ਜਿਹੜਾ ਉਹ 58 ਰੁਪਈਏ ਦੇ ਬਰਾਬਰ ਸੀ ਡਾਲਰ। ਮੋਦੀ ਜਿਹੜਾ ਚੀਫ ਮਿਨਿਸਟਰ ਸੀ 2002 'ਚ ਗੁਜਰਾਤ ਦਾ ਬਣਿਆ, ਔਰ ਉਹਦੀਆਂ ਹੁਣ ਬਹੁਤ ਸਾਰੇ ਜਿਹੜੇ ਚੰਗੇ ਥੋੜ੍ਹੇ ਜਿਹੇ ਨਿਰਪੱਖ ਯੂਟਿਊਬਰ ਨੇ, ਉਹ ਉਹਦੀਆਂ ਮੋਦੀ ਦੀਆਂ ਉਹ ਜਿਹੜੀਆਂ ਕਲਿੱਪਸ ਕੱਢ ਕੇ ਦਿਖਾ ਰਹੇ ਨੇ ਕਿ ਕਿਵੇਂ ਮਨਮੋਹਨ ਸਿੰਘ ਨੂੰ ਕੋਸ ਰਿਹਾ ਸੀ ਕਿ ਰੁਪਈਆ ਗਿਆ, ਭਾਰਤ की पृष्ठता गई, ये गिर रहा रुपया बता रहा है कि ये सरकार गिर रही है, भारत का मान सम्मान कहाँ है। ਹੁਣ ਉਹ ਕਹਿੰਦੇ ਨੇ ਵੀ ਉਦੋਂ ਤਾਂ 58 ਜਾਂ 59 ਦੇ ਉੱਤੇ ਸੀ, ਹੁਣ ਜਿਹੜੇ ਤੇਰੇ ਹੁੰਦਿਆਂ ਰੁਪਈਆ ਜਿਹੜਾ ਜਾ ਕੇ 90 ਨੂੰ ਟੱਚ ਕੀਤਾ ਹੈ, ਔਰ ਇਹਦੇ ਬਾਵਜੂਦ $35 ਬਿਲੀਅਨ ਇਹਨਾਂ ਨੇ ਜਿਹੜਾ ਉਹ ਰਿਜ਼ਰਵ ਬੈਂਕ ਰਾਹੀਂ ਵਿੱਚ ਪਵਾਇਆ ਕਿ ਰੁਪਈਆ ਨੂੰ ਸਟੇਬਲ ਕੀਤਾ ਜਾਏ। ਔਰ ਜਿਹੜੇ ਹੋਰ ਐਕਸਪਰਟ ਨੇ ਉਹ ਕਹਿ ਰਹੇ ਨੇ ਕਿ ਵੀ ਜਨਵਰੀ ਮਹੀਨੇ ਤੱਕ ਪਹੁੰਚਦੇ ਆ, ਇਹ 100 ਨੂੰ ਪਹੁੰਚ ਜਾਣਾ। ਹੁਣ ਇਹ ਜਦੋਂ ਬਿਲਕੁਲ ਉਹ ਤਾਂ ਨਜ਼ਰ ਆ ਰਿਹਾ ਕਿਉਂਕਿ ਬਾਕੀ ਡਾਟਾ ਤਾਂ ਜਿਹੜਾ ਉਹਦੇ ਨਾਲ ਤੁਸੀਂ ਪਲੇ ਅਰਾਊਂਡ ਕਰ ਲੈਂਦੇ ਹੋ, ਉਹਨੂੰ ਕਹੋ ਜੀ ਸਾਡੀ ਪ੍ਰੋਗਰੈਸ GDP ਇੰਨੀ, ਸਾਡੀ ਇਸ ਕੁਆਟਰ ਦੇ ਵਿੱਚ 6% ਸਾਡੀ ਇਕਨੋਮੀ ਰੇਜ਼ ਹੋਏ। ਹੁਣ ਇਹ ਰੁਪਈਆ ਨਜ਼ਰ ਆ ਰਿਹਾ ਵੀ ਡਾਲਰ ਦੇ ਸਾਹਮਣੇ ਥੱਲੇ ਨੂੰ ਜਾ ਰਿਹਾ, ਇਹਦਾ ਮਤਲਬ ਇਹ ਹੈ ਕਿ ਬਈ ਤੁਹਾਡੀ ਐਕਸਪੋਰਟ ਘਟ ਗਈ, ਬਹੁਤ ਘਟ ਰਹੀ ਹੈ, ਇੰਪੋਰਟ ਤੁਹਾਡੀ ਉਨੀ ਹੈ ਜਾਂ ਤੁਹਾਡੀ ਵੱਧ ਰਹੀ ਹੈ, ਔਰ ਉਹ ਤੁਹਾਡਾ ਜਿਹੜਾ ਵੈਲਿਊ ਹੈ ਰੁਪਏ ਦੀ ਉਹ ਥੱਲੇ ਨੂੰ ਜਾ ਰਹੀ ਹੈ। ਐਨ ਇਸ ਮੌਕੇ ਦੇ ਉੱਤੇ IMF ਨੇ ਜਿਹੜਾ ਇਹਨਾਂ ਦੀ ਸੋ ਕਾਲਡ ਸਟਰੋਂਗ ਇਕਨੋਮੀ ਤੇ ਪ੍ਰੋਗਰੈਸ ਦਾ ਭਾਂਡਾ ਫੋੜਿਆ। IMF gives C grade for India's national account statistics. International Monetary Fund's annual review has given India's national account statistics, including gross domestic product, gross value added, a grade of C, the second lowest rating. Second low, ਉਹਨਾਂ ਨੇ ਗ੍ਰੇਡ C IMF ਇਹਨਾਂ ਦਾ ਸਾਰਾ ਜਿਹੜਾ ਝੂਠਾ ਡਾਟਾ ਉਹਦਾ ਉਹਨਾਂ ਨੇ ਜਲੂਸ ਕੱਢ ਦਿੱਤਾ। ਉਹਨਾਂ ਨੇ ਕਿਹਾ ਕਿ ਬਈ ਅਕੋਰਡਿੰਗ ਟੂ ਦਾ IMF this grade means the data available have some shortcomings that somewhat hampers surveillance. This is of particular significance as the government will release the national accounts data for Q2 of this financial year on Friday. ਕਿ ਸੈਕੰਡ ਕੁਆਟਰ ਦਾ ਉਹਨਾਂ ਨੇ ਸ਼ੁੱਕਰਵਾਰ ਰਿਲੀਜ਼ ਕਰਨੇ, ਔਰ ਇਹਦੇ 'ਚ ਉਹਨਾਂ ਨੇ ਵੀਕਨੈਸ ਪੂਰਾ ਸਾਈਡ ਕੀਤੀ ਹੈ ਕਿ ਵੀ ਇਹਨਾਂ ਦੇ ਸਾਰੇ ਹੀ ਜਿਹੜਾ ਉਹਦੇ 'ਚ ਸਾਈਜ਼ੇਬਲ ਡਿਸਕ੍ਰਿਪੈਂਸੀਜ਼ ਨੇ, ਔਰ ਉਹਨਾਂ ਨੇ ਕਿਹਾ ਕਿ ਵੀ ਸਾਈਜ਼ੇਬਲ ਡਿਸਕ੍ਰਿਪੈਂਸੀਜ਼
ਕਮਜ਼ੋਰੀਆਂ ਦਾ ਮਤਲਬ ਹੈ ਕਿ ਬਿਟਵੀਨ ਦਾ ਪ੍ਰੋਡਕਸ਼ਨ and expenditure approaches of measuring GDP, that may indicate the need to enhance the coverage of expenditure approach data and the information. A technical part है। ਹੁਣ ਇੱਕ ਪਾਸੇ ਇਹ ਪਾਰਟ ਚੱਲ ਰਿਹਾ ਸੀ, ਨਿਊਯਾਰਕ ਟਾਈਮਜ਼ ਨੇ ਪੂਰੀ 8 ਪੇਜ ਦੀ ਸਟੋਰੀ ਕੀਤੀ ਹੈ, ਇੰਡੀਆ ਇਜ਼ ਏ ਰਾਈਜ਼ਿੰਗ ਪਾਵਰ ਬਟ ਬਰੀਥਿੰਗ ਇਨ ਇਟਸ ਕੈਪੀਟਲ ਇਜ਼ ਹੈਜ਼ਾਰਡਸ with little being done to clean the skies over New Delhi, the huge city struggles with toxic air। ਕਿ ਵੀ ਆਪਣੇ ਆਪ ਨੂੰ ਰਾਈਜ਼ਿੰਗ ਪਾਵਰ ਕਹਿ ਰਹੇ ਨੇ ਜੀ, ਅਸੀਂ ਬਹੁਤ ਵੱਧ ਰਹੇ ਹਾਂ, ਲੇਕਿਨ ਦਿੱਲੀ ਚੋਕ ਕਰ ਰਹੀ। ਉਹਦੇ 'ਚ ਉਹਨਾਂ ਨੇ ਕਿਹਾ ਵੀ 3 ਕਰੋੜ ਲੋਕ ਜਿਨ੍ਹਾਂ ਦੇ ਬ੍ਰੌਂਕਾਈਟਸ ਹੈ, ਉਹਨਾਂ ਦੇ ਜਿਹਨਾਂ ਨੂੰ ਅਸਥਮਾ ਹੈ, ਜਦੋਂ ਉਹ ਤਾਂ ਹੈ ਹੀ ਹੈ ਨਾਰਮਲ, ਦਿੱਲੀ ਛੱਡ ਕੇ ਕਈ ਉਹਨਾਂ ਦੀਆਂ ਐਮਬੈਸੀਆਂ ਦੇ ਸਟਾਫ ਨੇ ਛੁੱਟੀ ਲੈ ਕੇ ਬਾਹਰ ਨਿਕਲ ਆਏ ਨੇ ਕਿ ਬਈ ਅਸੀਂ ਬਿਮਾਰ ਹੋ ਰਹੇ ਹਾਂ। ਕੁਛ ਨੇ ਤਾਂ ਇਹਨਾਂ ਨੂੰ ਕਿਹਾ ਵੀ ਇੱਥੋਂ ਦਿੱਲੀ ਤੋਂ ਚੱਕੋ ਐਮਬੈਸੀਆਂ ਸਾਡੀਆਂ, ਕਿ ਬਈ ਇਹ ਪਾਰਟ ਹੁਣ ਇਹ ਜਦੋਂ ਉਹਨਾਂ ਦੀ ਫੇਲਿਅਰ ਹੈ ਤੇ ਸੁਪਰੀਮ ਕੋਰਟ ਨੇ ਵੀ ਇਹਦਾ ਨੋਟਿਸ ਲਿਆ, ਤਾਂ ਉੱਥੇ ਅਗੇਨ ਜਿਹੜਾ ਇਹਨਾਂ ਨੇ ਬਲੇਮ ਪੰਜਾਬ ਨੂੰ ਕਰਨਾ ਹੈ, ਔਰ ਉਹਦੇ 'ਚ ਸੇ ਕੰਟਰੀਬਿਊਸ਼ਨ ਆਫ ਫਾਰਮ ਫਾਇਰਸ ਇਨ ਪੰਜਾਬ ਹਰਿਆਣਾ ਟੂ ਪੋਲਿਊਸ਼ਨ ਇਨ ਦਿੱਲੀ NCR ਐਪੀਸੋਡਿਕ ਸੈਂਟਰ। ਸੈਂਟਰ ਸੁਪਰੀਮ ਕੋਰਟ 'ਚ ਕਹਿ ਰਿਹਾ ਜੀ ਪੰਜਾਬ ਹਰਿਆਣੇ ਦੇ ਕਿਸਾਨ ਜਿਹੜੇ ਨੇ ਇਹ ਉਹ ਜਿਹੜੀ ਪਰਾਲੀ ਸਾੜਦੇ ਨੇ ਉਹਦੇ ਨਾਲ ਇਹ ਪੋਲਿਊਸ਼ਨ ਹੋ ਰਹੀ ਹੈ। ਇਸ ਦੇ ਵਿੱਚ ਸੁਪਰੀਮ ਕੋਰਟ ਨੇ ਸਗੋਂ ਪੋਜ਼ਿਟਿਵ ਕਮੈਂਟ ਕੀਤਾ ਹੈ, ਫਾਰਮਰਸ ਕਾਂਟ ਬੀ ਮੇਡ ਸਕੇਪ ਗੋਡਸ ਫਾਰ ਏਅਰ ਪੋਲਿਊਸ਼ਨ ਇਨ ਨੈਸ਼ਨਲ ਕੈਪੀਟਲ ਸੁਪਰੀਮ ਕੋਰਟ, ਕਿ ਬਈ ਤੁਸੀਂ ਇਹਨਾਂ ਨੂੰ ਕਿਸਾਨਾਂ ਦੇ ਉੱਤੇ ਦੋਸ਼ ਮੜ ਰਹੇ ਹੋ, ਤੁਸੀਂ ਦੱਸੋ ਤੁਸੀਂ ਕੀ ਕਰ ਰਹੇ ਹੋ। ਵੀ ਉਹ ਤਾਂ ਇੱਕ 5% ਤੋਂ ਵੀ ਘੱਟ ਰੀਜ਼ਨ ਹੈ ਜਿਹੜਾ ਕਿ ਪਰਾਲੀ ਸਾੜਨ ਦੇ, ਔਰ ਉਹਦੇ ਲਈ ਵੀ ਇਹ ਜ਼ਿੰਮੇਵਾਰ ਨੇ। ਇੱਕ ਪਾਸੇ ਤੁਸੀਂ ਪੰਜਾਬ ਦਾ ਬੇੜਾ ਗਰਕ ਕੀਤਾ, ਉਹਨਾਂ ਨੂੰ ਝੋਨਾ ਬੀਜਣ ਤੇ ਮਜਬੂਰ ਕੀਤਾ ਕਿ ਭਾਈ ਤੁਸੀਂ ਕਰੋ। ਹੁਣ ਤੁਸੀਂ ਜਿਹੜੀ ਪਰਾਲੀ ਹੈ ਉਹਨੂੰ ਚੱਕੋ ਉੱਥੋਂ, ਕੋਈ ਹੋਰ ਜਿਹੜਾ ਬਾਕੀ ਮੁਲਕਾਂ ਦੀ ਸਟੱਡੀ ਕਰੋ, ਉਹਦੇ ਤੇ ਤੁਸੀਂ ਇਨਵੈਸਟ ਕਰੋ ਕਿ ਵੀ ਪਰਾਲੀ ਨੂੰ ਤੁਸੀਂ ਕਿਵੇਂ ਇਸਤੇਮਾਲ ਕਰਨਾ ਹੈ, ਉਹਨਾਂ ਦੇ ਲਈ ਕੀ ਚੋਇਸ ਹੈ ਅਦਰ ਦੈਨ ਉਹਨਾਂ ਦੇ ਤੁਸੀਂ ਮੁਕੱਦਮੇ ਬਣਾ ਰਹੇ ਹੋ ਕਹਿ ਕੇ ਜੀ ਇਹ ਪੋਲਿਊਸ਼ਨ ਕਰ ਰਹੇ ਨੇ। ਹੁਣ ਇਹ ਸਾਰਾ ਜਿਹੜਾ ਚੱਲ ਹੀ ਰਿਹਾ ਸੀ, ਇਸ ਦੇ ਵਿਚਕਾਰ ਹੁਣ ਇਹਨਾਂ ਨੂੰ ਲੱਗਾ ਕਿ ਵੀ ਲੋਕਾਂ ਤੱਕ ਜਾਣਕਾਰੀ ਵੀ ਪਹੁੰਚ ਰਹੀ ਹੈ, ਵਿਦ ਇਨ ਕੰਟਰੀ ਵੀ ਚੈਲੰਜਸ ਹੋ ਰਹੇ ਨੇ, ਔਰ ਇੱਕ ਇਹਨਾਂ ਨੇ ਡੈਮੋਕ੍ਰੇਸੀ ਦਾ ਗਲਾ ਘੁੱਟਦੇ ਆ, ਜਾਂ ਇਹ ਕਹੋ ਕਿ ਨਾਰਥ ਕੋਰੀਆ ਔਰ ਰਸ਼ੀਆ ਵਾਂਗ ਉਸ ਤੋਂ ਵੀ ਰਾਦਰ ਇੱਕ ਅੱਗੇ ਸਟੈਪ ਜਾ ਕੇ ਉਹਨਾਂ ਨੇ ਉਹਨਾਂ ਦੀ ਇਨਫੋਰਮੇਸ਼ਨ ਟੈਕਨੋਲੋਜੀ ਮਿਨਿਸਟਰੀ ਨੇ ਕਿਹਾ ਕਿ ਜੀ ਅਸੀਂ ਜਿਹੜਾ ਇੱਕ ਐਪ ਲਾਂਚ ਕਰ ਰਹੇ, ਉਹਦਾ ਨਾਂ ਉਹਨਾਂ ਨੇ ਰੱਖਿਆ ਜੀ ਸੰਚਾਰ ਸਾਥੀ ਐਪ। ਔਰ ਉਹਨਾਂ ਨੇ ਕਿਹਾ ਵੀ ਜਿੰਨੇ ਫੋਨ ਸਾਡੇ ਇਸ ਦੇ ਵਿੱਚ ਨੇ ਮੁਲਕ ਦੇ ਵਿੱਚ, ਉਹ ਭਾਵੇਂ ਐਪਲ ਬਣਾਉਂਦਾ ਹੈ, ਜਿਹੜਾ ਉਹ ਸੈਮਸੰਗ ਬਣਾਉਂਦਾ ਹੈ, ਜਾਂ ਬਾਹਰੋਂ ਵੀ, ਉਹਨਾਂ ਦੇ ਵਿੱਚ ਇਹ ਐਪ ਜਿਹੜੀ ਹੈ ਕੰਪਲਸਰੀਲੀ ਲਾਜ਼ਮੀ ਜਿਹੜੀ ਹੈ ਇੰਸਟਾਲ ਕੀਤੀ ਜਾਏਗੀ। ਹੁਣ ਜ਼ਾਹਰ ਹੈ ਇਸ ਦੇ ਉੱਤੇ ਆਪੋਜੀਸ਼ਨ ਕਿ ਮਤਲਬ ਕੀ ਹੈ ਤੁਹਾਡਾ, ਕਹਿੰਦੇ ਜੀ ਅਸੀਂ ਇਸ ਲਈ ਕਰ ਰਹੇ ਹਾਂ ਕਿ ਜੀ ਜੇ ਕਿਸੇ ਦਾ ਫੋਨ ਗਵਾਚ ਜਾਏ ਤੇ ਉਹ ਜਿਹੜਾ ਟਰੈਕ ਕਰਨਾ ਸੌਖਾ ਹੋਏ। ਉਹਨੂੰ ਕਹਿੰਦੇ ਜੀ ਮਤਲਬ ਇਹ ਹੈ ਕਿ ਵੀ ਹਰ ਬੰਦਾ, ਜੇ 1 ਬਿਲੀਅਨ ਫੋਨ ਉੱਥੇ ਹੋਣਗੇ, ਹਰ ਇੱਕ ਦੇ ਕੋਲ ਐਪ ਜ਼ਰੂਰੀ ਹੋਏਗੀ, ਉਹਦੇ 'ਚ ਪਤਾ ਹੋਏਗਾ ਸਰਕਾਰ ਤੁਹਾਡੀ ਜਸੂਸੀ ਕਰ ਰਹੀ ਹੈ, ਤੁਸੀਂ ਕਿੱਥੇ ਹੋ, ਕੀ ਹੈ, ਕਿਹਨੂੰ ਮਿਲ ਰਹੇ ਹੋ, ਕਿਹਨੂੰ ਟੈਕਸਟ ਕਰ ਰਹੇ ਹੋ, ਕੀ ਤੁਹਾਡੀ ਸਾਰੀ ਜਿਹੜੀ ਇਹ ਕੰਮ ਤਾਂ ਈਵਨ ਕਮਿਊਨਿਸਟ ਕੰਟਰੀਜ਼ ਵੀ ਇਸ ਲੈਵਲ ਤੇ ਨਹੀਂ ਕਰ ਸਕੀਆਂ। ਹੁਣ ਇਸ ਦੇ ਉੱਤੇ ਪੂਰਾ ਰੌਲਾ ਪਿਆ। ਐਪਲ ਵਾਲਿਆਂ ਨੇ ਵੀ ਕਹਿ ਦਿੱਤਾ ਵੀ ਅਸੀਂ ਤਾਂ ਜਿਹੜਾ ਐਪਲ ਸੈਮਸੰਗ ਮੇ ਨਾਟ ਫੋਲੋ ਸੰਚਾਰ ਸਾਥੀ ਐਪ ਆਰਡਰਸ ਇਨ ਇਟਸ ਕਰੰਟ ਫਾਰਮ। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਜਿਹੜੀ ਹੈ ਪ੍ਰਾਈਵੇਸੀ ਦੇ ਉੱਤੇ ਇਨਵੇਜਨ ਹੈ, ਔਰ ਹੁਣ ਉਹਨਾਂ ਦੇ ਮਿਨਿਸਟਰ ਨੇ ਕਿਹਾ ਨਹੀਂ ਇਹ ਆਪਸ਼ਨਲ ਅਸੀਂ ਕਰ ਦਿਆਂਗੇ, ਜੇ ਕੋਈ ਡਿਲੀਟ ਕਰਨਾ ਜਾਂ ਹਾਲਾਂ ਓਰੀਜਨਲ ਆਰਡਰ ਉਹਨਾਂ ਦਾ ਇਹ ਹੈ ਵੀ ਉਹਨੂੰ ਤੁਸੀਂ ਡਿਲੀਟ ਵੀ ਨਹੀਂ ਕਰ ਸਕਦੇ, ਉਹ ਪਰਮਾਨੈਂਟਲੀ ਫੋਨ ਦੇ ਨਾਲ ਹੀ ਇੰਸਟਾਲ ਹੋਏਗੀ ਤੇ ਤੁਹਾਡੀ ਪੱਕੀ ਜਸੂਸੀ। ਹੁਣ ਉਹਦੇ 'ਚ ਠੀਕ ਇੱਕ ਉਹਨਾਂ ਦਾ ਕਮੈਂਟੇਟਰ ਆ, ਉਹਨੇ ਕਿਹਾ ਵੀ ਇਹ ਤਾਂ ਇੰਦਰਾ ਗਾਂਧੀ ਦੀ ਐਮਰਜੈਂਸੀ ਵੀ ਦੇ ਸਾਹਮਣੇ ਕੁਝ ਨਹੀਂ ਹੈ, ਉਹਨੇ ਤਾਂ ਜਿਹੜੀਆਂ ਸਿਵਲ ਲਿਬਰਟੀਜ਼ ਔਰ ਅਦਰਵਾਈਜ਼ ਕੀਤੀਆਂ ਸੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਬਈ ਹੁਣ ਹਕੀਕਤ ਕਿਉਂਕਿ ਬਾਹਰ ਆ ਰਹੀ ਹੈ, ਕਿੰਨੀ ਕੁ ਦੇਰ ਤੁਸੀਂ ਲੁਕਾਓਗੇ। H1B ਇਸ ਵਾਰ 70% ਜਿਹੜਾ ਕੱਟ ਲੱਗ ਗਿਆ ਇਹਨਾਂ ਦੇ ਉੱਤੇ। ਅਨਇੰਪਲੋਇਮੈਂਟ ਦਾ ਹਾਲ ਇਹ ਹੈ ਕਿ ਵੀ ਇੱਕ ਆਮ ਪੋਸਟ ਦੇ ਲਈ ਹਜ਼ਾਰਾਂ ਨਹੀਂ ਲੱਖਾਂ ਲੋਕ ਅਪਲਾਈ ਕਰਦੇ ਨੇ, ਔਰ ਕਰਪਸ਼ਨ ਉੱਪਰ ਤੋਂ ਲੈ ਕੇ ਥੱਲੇ ਤੱਕ ਹੈ। ਏਅਰ ਗੰਦੀ ਹੋਈ ਹੈ, ਏਅਰ ਪੋਲਿਊਸ਼ਨ ਦਾ ਹਾਲ ਅਸੀਂ ਦੇਖ ਹੀ ਰਿਹਾ ਕਿ ਦਿੱਲੀ ਚੋਕ ਕਰ ਰਹੀ ਹੈ, ਰੁਪਈਆ ਡਾਂਸ ਕਰ ਰਿਹਾ ਡਾਲਰ ਦੇ ਸਾਹਮਣੇ, ਔਰ IMF ਨੇ ਵੀ ਇਹਨੂੰ C ਗ੍ਰੇਡ 'ਚ ਲੈ ਆਂਦਾ। ਤੇ ਹੁਣ ਤੁਸੀਂ ਇਹੀ ਕੰਮ ਬਚ ਗਿਆ ਵੀ ਲੋਕਾਂ ਦੇ ਫੋਨਾਂ 'ਚ ਵੜ ਜਾਓ, ਔਰ ਉਹਨਾਂ ਨੂੰ, ਔਰ ਇਸ ਤੋਂ ਪਹਿਲਾਂ ਵੀ ਜਿਹੜਾ ਉਹਨਾਂ ਨੇ
ਪੈਗਾਸਸ ਸਪਾਈ ਮਾਰਫੇਅਰ ਇਜ਼ਰਾਈਲ ਤੋਂ ਖਰੀਦਿਆ। ਸੁਪਰੀਮ ਕੋਰਟ ਨੇ ਉਹਦੇ ਤੇ ਕਵਰ ਆਲਰੇਡੀ ਜਿਹੜੇ ਆਮ ਲੋਕ, ਕੋਈ ਪੱਤਰਕਾਰ ਹੈ ਜਾਂ ਕੋਈ ਕ੍ਰਿਟਿਕ ਹੈ ਜਾਂ ਕੋਈ ਸਿੱਖ ਐਕਟਿਵਿਸਟ ਹੈ ਜਾਂ ਕਸ਼ਮੀਰੀ ਹੈ, ਉਹਨਾਂ ਦੇ ਫੋਨ ਤਾਂ ਵੈਸੇ ਰਿਕਾਰਡ, ਉਹ ਤਾਂ ਪੈਗਾਸਸ ਵੜਿਆ ਹੋਇਆ। ਲੇਕਿਨ ਆਮ ਸ਼ਹਿਰੀ ਵੀ ਜਿਹੜਾ ਹੈ ਉਹ ਕੱਲ ਨੂੰ ਕੋਈ ਰਿਵੋਲਟ ਜਾਂ ਰੈਬੈਲੀਅਨ ਦੀ ਗੱਲ ਨਾ ਕਰੇ, ਉਹ ਕਹਿੰਦਾ ਜੀ ਵਾੜ ਦਿਓ ਸਭ ਦੇ, ਜਿਹੜੀ ਹੈ ਉਹ ਉਹਦਾ ਨਾਂ ਕਿਆ ਪਿਆਰੇ ਰੱਖਦੇ ਨੇ, ਸੰਚਾਰ ਸਾਥੀ। ਵੀ ਤੁਹਾਡੇ ਨਾਲ ਉਹ ਜਾਏਗਾ ਜਿੱਥੇ ਜਾਏਗਾ। ਦੇਖ ਲਓ ਸੂਟ ਕਰਦਾ ਹੈ ਫੋਨ ਨੂੰ ਵੀ ਤੇ ਸਾਨੂੰ ਵੀ ਹੈ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤਾਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।